ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਅਤੇ ਯੂਰਪ ਦੇ ਸਿੱਖ ਨੁਮਾਇੰਦਿਆਂ ਵੱਲੋਂ ਸਿੱਖ ਮੁੱਦਿਆਂ ਨੂੰ ਯੂਰਪੀਅਨ ਕਮਿਸ਼ਨ ਅਤੇ ਯੂਰਪੀਅਨ ਪਾਰਲੀਮੈਂਟ ਸਾਹਮਣੇ ਰੱਖਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ TV 84 ਆਪਣੇ ਲਿਮਿਟਿਡ ਰਿਸੋਰਸਿਸ ਦੇ ਹੁੰਦਿਆਂ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਂ ਸਿੱਖਾਂ ਨਾਲ ਸੰਬੰਧਿਤ ਜਿਹੜੇ ਅੱਡ-ਅੱਡ ਇਸ਼ੂਜ਼ ਅੱਡ-ਅੱਡ ਕੰਟੀਨੈਂਟ 'ਚ ਨੇ, ਯੂਰਪ 'ਚ ਨੇ, ਆਸਟ੍ਰੇਲੀਆ 'ਚ ਨੇ, ਓਬਵੀਅਸਲੀ ਨਾਰਥ ਅਮਰੀਕਾ ਜਾਂ ਸਾਡਾ ਖਿੱਤਾ ਏਸ਼ੀਆ ਦੇ ਵਿੱਚ ਸਾਊਥ ਏਸ਼ੀਆ, ਔਰ ਉਹਦੇ ਨਾਲ ਈਵਨ ਦੂਸਰੀਆਂ ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਨੇ, ਉਹ ਸਾਡੇ ਕਸ਼ਮੀਰੀ ਭੈਣ ਭਰਾ ਹੋਣ ਜਾਂ ਮਨੀਪੁਰ, ਦੂਸਰੇ ਉਹਨਾਂ ਇਸ਼ੂਜ਼ ਨੂੰ ਵੀ ਅਸੀਂ ਹਾਈਲਾਈਟ ਕਰਦੇ। ਔਰ ਇਸ ਲਈ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜੀ ਐਕਟੀਵਿਟੀ ਅੱਗੇ ਵੱਧ ਕੇ ਸਾਡੇ ਵੀਰ ਭੈਣਾਂ ਲੌਬੀ ਦੇ ਫੀਲਡ 'ਚ ਕਰ ਰਹੇ ਨੇ ਉਹਨੂੰ ਅਸੀਂ ਖਾਸ ਥਾਂ ਦਿੰਦੇ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਜਿਹੜੀ ਸਿੱਖ ਫੈਡਰੇਸ਼ਨ UK ਦੀ ਲੌਬੀ ਹੈ ਉਸ ਨੇ ਈਵਨ ਹੁਣ ਲੇਬਰ ਗੌਰਮੈਂਟ ਦੇ ਵੇਲੇ ਜਿੱਥੇ 12 ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਨੇ, ਪਿਛਲੇ ਪੀਰੀਅਡ 'ਚ ਲੌਬਿੰਗ ਦਾ ਨਤੀਜਾ ਕਈ ਸਾਲਾਂ ਤੋਂ ਕਿ ਸਿੱਖਾਂ ਦੀ ਪਾਰਟੀਸਪੇਸ਼ਨ ਪੋਲੀਟੀਕਲ ਸਫੀਅਰ 'ਚ ਹੋਈ ਹੈ, ਉੱਥੇ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਵੀ ਜਿਹੜੀ ਇੱਕ ਪੂਰੀ ਲੌਬੀ ਔਰ ਇੰਡੀਪੈਂਡੈਂਟ ਕਮਿਸ਼ਨ ਬਣਾਉਣ ਦੇ ਲਈ ਜੱਜ ਬੇਸ ਜਿਹੜਾ ਜੂਨ 84 ਘੱਲੂਘਾਰੇ ਦੇ ਵਿੱਚ UK ਸਰਕਾਰ ਨੇ ਕੀ ਇਮਦਾਦ ਕੀਤੀ ਹੈ ਜਾਂ ਉਹਦਾ ਕੀ ਰੋਲ ਹੈ ਉਸ ਸੱਚ ਨੂੰ ਸਾਹਮਣੇ ਲਿਆਉਣਾ। ਔਰ ਇਸ ਦਾ ਗੱਲ ਦਾ ਵੀ ਧਿਆਨ ਰਿਹਾ ਕਿ ਬੇਸ਼ੱਕ ਜਿਹੜਾ ਉਹ ਯੂਰਪੀਅਨ ਯੂਨੀਅਨ 'ਚੋਂ UK ਬਾਹਰ ਆ ਗਿਆ ਹੋਇਆ, ਲੇਕਿਨ ਅਜੇ ਵੀ ਜਿਹੜਾ ਯੂਰਪੀਅਨ ਕੋਰਟ ਹੈ ਜਾਂ ਕਿਉਂਕਿ ਯੂਰਪ ਦੇ ਬਾਕੀ ਮੁਲਕ ਯੂਰਪੀਅਨ ਪਾਰਲੀਮੈਂਟ ਔਰ ਯੂਰਪੀਅਨ ਕੋਰਟ ਇਹ ਸਾਰੇ ਜਾਂ ਯੂਰਪੀਅਨ ਕਮਿਸ਼ਨ ਹਿਊਮਨ ਰਾਈਟਸ ਤੋਂ ਦੂਸਰਿਆਂ ਦੇ ਬੜੀਆਂ ਪਾਵਰਫੁਲ ਬਾਡੀਜ਼ ਨੇ। ਔਰ ਜਿਹੜੀਆਂ ਪ੍ਰੋਬਲਮਸ ਈਵਨ ਉਹਨਾਂ ਮੁਲਕਾਂ ਦੇ ਜਿਵੇਂ ਅਸੀਂ ਫਰਾਂਸ ਵਿਜ਼ਿਟ ਕੀਤਾ ਜਾਂ ਸਵਿਟਜ਼ਰਲੈਂਡ ਕੀਤਾ ਜਾਂ ਇਟਲੀ ਕੀਤਾ, ਜਿਵੇਂ ਇਟਲੀ 'ਚ ਪ੍ਰੋਬਲਮਸ ਆਪਣੇ ਕਿਸਮ ਦੀਆਂ ਨੇ, ਅਤੇ ਜੇ ਬਰੀਫਿੰਗ ਅੱਪਰ ਲੈਵਲ 'ਤੇ ਹੋਏ, ਯੂਰਪੀਅਨ ਪਾਰਲੀਮੈਂਟ 'ਚ ਹੋਏ ਅਤੇ ਪਾਰਲੀਮੈਂਟ ਰਾਹੀਂ ਕੋਈ ਉਹਨਾਂ ਦਾ ਕਮਿਸ਼ਨ ਜਿਹੜਾ ਉਹ ਲੈ ਲੇ, ਤਾਂ ਫਿਰ ਤੁਹਾਨੂੰ ਇਕੱਲੇ ਮੁਲਕ 'ਚ ਇਟਲੀ, ਫਰਾਂਸ, ਸਵੀਡਨ, ਸਵਿਟਜ਼ਰਲੈਂਡ ਜਾਂ ਸਪੇਨ ਜਾਂ ਪੁਰਤਗਾਲ 'ਚ ਇਕੱਲੇ 'ਚ ਲੌਬੀ ਕਰਨ ਦੀ ਲੋੜ ਨਹੀਂ। ਉਹ ਆਟੋਮੈਟਿਕਲੀ ਜਿਹੜਾ ਉਹ ਇੱਕ ਲਾਅ ਦਾ ਹਿੱਸਾ ਬਣ ਜਾਏਗਾ ਜਾਂ ਉਸ ਦੀਆਂ ਹਦਾਇਤਾਂ ਹੋਣਗੀਆਂ। ਸੋ ਇਹ ਸਿੱਖ ਫੈਡਰੇਸ਼ਨ UK ਦੀ ਅਗਵਾਈ 'ਚ ਔਰ ਉਹਦੇ ਨਾਲ ਉਹਨਾਂ ਨੇ ਬਾਕੀ ਸਾਰੇ ਜਿਹੜੇ ਮੁਲਕ ਨੇ ਯੂਰਪ ਦੇ 5-6 ਪ੍ਰੋਮੀਨੈਂਟ ਉਹਨਾਂ ਦੇ ਨੁਮਾਇੰਦੇ ਵੀ ਇਸ ਸਾਰੇ ਦਾ ਹਿੱਸਾ ਸੀ। ਡੈਲੀਗੇਸ਼ਨ ਸੀ ਸਿੱਖਾਂ ਦਾ ਜਿਨ੍ਹਾਂ 'ਚ ਆਸਟਰੀਆ, ਬੈਲਜੀਅਮ, ਫਰਾਂਸ, ਨੀਦਰਲੈਂਡ, ਇਟਲੀ, ਨਾਰਵੇ, ਪੁਰਤਗਾਲ, ਸਪੇਨ ਅਤੇ UK ਇਹ ਬਰਸਲਸ ਦੇ ਵਿੱਚ ਮਿਲੇ। ਔਰ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ, ਸਿੱਖ ਫੈਡਰੇਸ਼ਨ UK ਦੀ ਪ੍ਰੈਸ ਰਿਲੀਜ਼ ਦੇ ਨਾਲ ਉਹਨਾਂ ਨੇ ਇਹ ਸਾਰੀਆਂ ਪਿਕਚਰਸ ਵੀ ਦਿੱਤੀਆਂ ਨੇ। ਔਰ ਉਹਨਾਂ ਨੇ ਇੱਕ ਤਾਂ ਇਸ ਨੂੰ ਪਹਿਲਾਂ ਤਾਂ ਮੈਂ ਜਿਹੜੇ ਉਹਨਾਂ ਨੇ ਨੁਕਤੇ ਉਠਾਏ, ਜਿਹੜਾ ਫੁੱਲ ਏਜੰਡਾ ਹੈ ਉਹ ਉਹਨਾਂ ਨੇ 5 ਹਿੱਸਿਆਂ ਦੇ ਵਿੱਚ ਉਸ ਨੂੰ 6 ਹਿੱਸਿਆਂ ਦੇ ਵਿੱਚ ਵੰਡਿਆ। ਪਹਿਲਾ ਤਾਂ ਇਹ ਸੀ ਕਿ ਵੀ ਉਹਨਾਂ ਨੇ ਸਿੱਖ ਹਿਊਮਨ ਰਾਈਟਸ ਅਕਰੋਸ ਦਾ ਗਲੋਬ ਇਸ ਦੇ ਉੱਤੇ ਉਹਨਾਂ ਦਾ ਫੋਕਸ ਸੀ। ਇੰਟਰੋਡਕਸ਼ਨ ਓਵਰਵਿਊ ਦਿੱਤਾ, ਹਿਸਟੋਰੀਕਲ, ਫਿਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਕੁਛ ਜਿਹੜੇ ਨੇ ਜਿਵੇਂ ਜਿਹੜਾ ਸਿੱਖ ਪਰਸਪੈਕਟਿਵ ਹੈ ਹਿਸਟੋਰੀਕਲ ਕੌਨਟੈਕਸਟ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਦਿੱਤਾ ਗਿਆ। ਅਤੇ ਜਿਹੜੇ ਯੂਰਪੀਅਨ ਯੂਨੀਅਨ ਦੇ ਵਿੱਚ ਇਸ਼ੂ ਉਹਨਾਂ ਨੇ ਚੁੱਕੇ, ਉਹਨਾਂ 'ਚ ਫਰੀਡਮ ਆਫ ਰਿਲੀਜਨ ਫਾਰ ਦਾ ਸਿੱਖ ਮਾਈਨੋਰਿਟੀ, ਜਿਵੇਂ ਮੈਂ ਦੱਸਿਆ ਵੀ ਇਟਲੀ ਹੋਏ ਜਾਂ ਫਰਾਂਸ ਹੋਏ, ਉਹਦੇ 'ਚ ਕੁਛ ਇਸ਼ੂ ਆ ਰਹੇ ਨੇ, ਉਹਦੇ 'ਚ ਉਹਨਾਂ ਨੂੰ ਬਰੀਫ ਕੀਤਾ ਹੈ ਕਿ ਭਾਈ ਸਾਡੀ ਫਰੀਡਮ ਆਫ ਰਿਲੀਜਨ ਜਿਹੜੀ ਹੈ ਉਹਦੇ ਨਾਲ ਕੰਪਰੋਮਾਈਜ਼ ਨਾ ਹੋਏ, ਅਤੇ ਚੈਲੰਜਸ ਟੂ ਦਾ ਸਿੱਖ ਆਈਡੈਂਟੀਟੀ ਵੀ ਕੀ ਫੇਸ ਹੋ ਰਹੇ ਨੇ, ਇਹ ਸਾਰੇ ਦੇ ਉੱਤੇ ਕੀਤਾ। ਫਿਰ ਇੱਕ ਜਿਹੜਾ ਉਹਨਾਂ ਦੀ ਬਰੀਫਿੰਗ ਜ਼ਾਹਰ ਹੈ ਇਸ਼ੂਜ਼ ਇਨ ਇੰਡੀਆ ਕੀ ਹੈ, ਫਰੀਡਮ ਆਫ ਰਿਲੀਜਨ ਇੰਡੀਆ 'ਚ, ਸਿੱਖ ਪੋਲੀਟੀਕਲ ਪ੍ਰਿਜ਼ਨਰਸ, ਜਾਂ ਹੁਣ ਜਿਹੜਾ ਇਹ ਵਰ੍ਹਾ 2025 ਦਾ ਇਹ 30ਵੀਂ ਐਨੀਵਰਸਰੀ ਹੋਏਗੀ ਮਨੁੱਖੀ ਹੱਕਾਂ ਦੇ ਮਸੀਹਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ। ਸੋ ਉਸ ਦੇ ਉੱਤੇ ਵੀ ਉਹਨਾਂ ਨੇ ਬਰੀਫ ਕੀਤਾ। ਔਰ ਫਿਰ ਜਿਹੜੇ ਅਕਰੋਸ ਦਾ ਗਲੋਬ ਸਿੱਖ ਇਸ਼ੂ ਨੇ, ਕਿਉਂਕਿ ਯੂਰਪੀਅਨ ਪਾਰਲੀਮੈਂਟ ਔਰ ਯੂਰਪੀਅਨ ਯੂਨੀਅਨ ਦੇ ਉਹਨਾਂ ਦੇ ਕਮਿਸ਼ਨ ਦੇ ਸਾਹਮਣੇ ਉਹਨਾਂ ਦੇ ਵਿੱਚ ਇੱਕ ਤਾਂ 9/11 ਤੋਂ ਬਾਅਦ ਜਿਹੜੀ ਐਂਟਾਈ ਸਿੱਖ
ਹੇਟਰੇਡ ਕ੍ਰੀਏਟ ਹੋਈ, ਜਿਹਦੇ ਥੱਲੇ ਅਮਰੀਕਾ 'ਚ ਕਿਲਿੰਗ ਵੀ ਹੋਈਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਹੋਰ ਜਿਹੜੇ ਨੇ ਹੇਟ ਕ੍ਰਾਈਮ ਹੋਏ ਨੇ ਉਸ ਦੇ ਉੱਤੇ। ਔਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਚੈਲੰਜ ਇੰਡੀਅਨ ਸਟੇਟ ਵੱਲੋਂ ਸਿੱਖ ਡਾਇਸਪੋਰਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕਰਨਾ ਹੈ, ਇਹ ਜਿਹੜਾ ਇੰਡੀਅਨ ਗੌਰਮੈਂਟ ਦਾ ਔਰ ਇਹ ਵਾਇਲੇਟ ਕਰਦਾ ਹੈ ਸੋਵਰਨਿਟੀ ਆਫ ਦਾ ਕੰਟਰੀ ਜਿੱਥੇ ਉਹ ਕਰ ਰਹੇ ਨੇ, ਐਂਡ ਵਾਇਓਲੇਸ਼ਨ ਆਫ ਦਾ ਇੰਟਰਨੈਸ਼ਨਲ ਲਾਅ। ਔਰ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਪੂਰਾ ਆਪਣਾ ਬਰੀਫਿੰਗ ਕੀਤੀ। ਇਸ 'ਤੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਪਿਛਲੇ ਦਿਨੀ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਯੂਰਸੁਲਾ ਵੌਨ ਡਰ ਲੈਨ ਅਤੇ ਉਹਨਾਂ ਦੇ ਨਾਲ, ਜਿਵੇਂ ਉਸ ਨੇ ਡੈਵੋਸ ਦੇ ਵਿੱਚ ਕਿਹਾ ਕਿ ਵੀ ਉਹ ਆਪਣੀ ਫਸਟ ਟ੍ਰਿਪ ਦੇ ਉੱਤੇ ਉਹਦੀ ਨਵੀਂ ਟਰਮ ਸ਼ੁਰੂ ਹੋਈ ਆ, ਇੰਡੀਆ ਜਾ ਰਹੀ ਹੈ। ਔਰ ਇਸ ਦੇ ਨਾਲ ਸਾਨੂੰ ਇਹ ਲੱਗਾ ਕਿ ਵੀ ਇਹ ਮੌਕਾ ਹੈ ਕਿ ਵੀ ਅਸੀਂ ਵਾਈਸ ਪ੍ਰੈਜ਼ੀਡੈਂਟ ਇਨ ਦਾ ਕਮਿਸ਼ਨ ਜਿਹੜਾ ਰਿਸਪੋਂਸੀਬਲ ਹੈ ਹਿਊਮਨ ਰਾਈਟਸ ਲਈ, ਉਹਨਾਂ ਨੂੰ ਜਿਹੜਾ ਅਸੀਂ ਲਿਖਿਆ ਔਰ ਫੰਡਾਮੈਂਟਲ ਰਾਈਟਸ ਔਰ ਰੂਲ ਆਫ ਲਾਅ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਉਹ ਮੈਮੋਰੈਂਡਮ ਵੀ ਸ਼ੇਅਰ ਕੀਤਾ ਜਿਹੜਾ ਅਸੀਂ ਸਿੱਖਸ ਅਕਰੋਸ ਦਾ ਯੂਰਪੀਅਨ ਯੂਨੀਅਨ ਦੀ ਸਾਡੀ ਜਿਹੜੀ ਪਲਾਈਟ ਹੈ ਉਸ ਬਾਰੇ ਅਸੀਂ ਉਹਨਾਂ ਨੂੰ ਦਿੱਤਾ। ਔਰ ਇਹ ਲਾਸਟ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੀ ਮਿਲੇ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਵੀ ਗੱਲ ਹੋਈ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਮੌਕੇ ਦਾ ਵੀ ਫਾਇਦਾ ਲਿਆ ਕਿ ਇਸ ਅਪਰਚੁਨਿਟੀ ਨੂੰ ਕਿ ਜਿੱਥੇ 5 ਇੰਡੀਪੈਂਡੈਂਟ ਐਕਸਪਰਟ ਜਿਹੜੇ UN ਜਿਹੜੇ ਨੇ ਸਪੈਸ਼ਲ ਰਿਪੋਰਟਰ ਕਲੈਕਟਿਵਲੀ ਜਿਹਨਾਂ ਉਹਨਾਂ ਨੇ ਇੰਡੀਅਨ ਗੌਰਮੈਂਟ ਨੂੰ 19 ਜਨਵਰੀ 2024 ਨੂੰ ਲਿਖਿਆ ਸੀ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਬਾਰੇ। ਫਿਰ 18 ਜੂਨ 2023 ਨੂੰ ਜਿਹੜੀਆਂ ਉਹਨਾਂ ਦੀ ਲਾਈਫ ਨੂੰ ਜਿਹੜਾ ਉਹ ਥ੍ਰੈਟ ਹੋਈ ਜਾਂ ਉਹਨਾਂ ਨੂੰ ਇੰਟੀਮੀਡੇਟ ਕੀਤਾ ਗਿਆ। ਸੋ ਇਹ ਸਾਰੇ ਦੇ ਉੱਤੇ ਕਿਉਂਕਿ 2023 ਦੇ ਵਿੱਚ ਉਹਨਾਂ ਨੇ ਕੀਤਾ ਔਰ ਇਵੈਂਚੁਅਲੀ ਉਹਨਾਂ ਦਾ ਮਰਡਰ ਹੋ ਜਾਂਦਾ ਹੈ ਉਸ 18 ਜੂਨ ਨੂੰ 2023 ਦੇ ਵਿੱਚ। ਇਸ ਦੇ ਉੱਤੇ ਆਧਾਰਿਤ ਇਹ ਸੀ ਕਿ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਵੀ ਇਹ ਇੱਕ ਇਸ਼ੂ ਹੈ ਦੈਟ ਇਜ਼ ਡਾਇਰੈਕਟਲੀ ਇੰਪੈਕਟਿੰਗ ਔਨ ਸਿੱਖਸ ਇਨ ਡਿਫਰੈਂਟ ਯੂਰਪੀਅਨ ਕੰਟਰੀਜ਼ ਬਟ ਹੈਡ ਨਾਟ ਬੀਨ ਹਾਈਲਾਈਟਡ ਇਨ ਦਾ ਮੀਡੀਆ। ਕਿ ਜੋ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੇ ਨਾਲ ਹੋਇਆ, ਅਸੀਂ ਇਸ ਦੇ ਬਾਰੇ ਜਿਹੜਾ ਆਲਰੇਡੀ ਲਿਖਿਆ ਵੀ ਹੈ ਪਰ ਇਹਦੀ ਕੋਈ ਬਹੁਤੀ ਮੀਡੀਆ ਦੇ ਵਿੱਚ ਚਰਚਾ ਨਹੀਂ ਹੈ। ਫਿਰ ਅਸੀਂ ਇੰਡੀਅਨ ਗੌਰਮੈਂਟ ਨੇ ਜੋ 3 ਜਨਵਰੀ 2025 ਨੂੰ ਫਾਰਮਲ ਰਿਸਪੌਂਸ ਦਿੱਤਾ ਹੈ ਜਿਹਦੇ 'ਚ ਦੈਟ ਸ਼ੌਕਿੰਗਲੀ ਅਕਿਊਜ਼ ਦਾ ਇੰਡੀਪੈਂਡੈਂਟ ਸਪੈਸ਼ਲ ਰਿਪੋਰਟਰ ਆਫ ਬਾਇਸ ਐਂਡ ਸਟਰੋਂਗ ਪ੍ਰੀ ਕਨਸੀਵਡ ਹੌਸਟਿਲਿਟੀ ਟੂਵਰਡ ਇੰਡੀਆ, ਇਟਸ ਸੋਵਰਨਿਟੀ ਐਂਡ ਇਟਸ ਇੰਟੈਗਰਿਟੀ ਐਂਡ ਸਪੋਰਟਿੰਗ ਏ ਸਿੱਖ ਸੈਪਰੇਟਿਜ਼ਮ। ਹੁਣ ਜਦੋਂ ਸਪੈਸ਼ਲ ਰਿਪੋਰਟਰ ਨੇ UN ਦੇ ਨੇ ਰਿਪੋਰਟ ਦਿੱਤੀ ਤਾਂ ਇੰਡੀਆ ਨੇ ਕਿਹਾ ਇਹ ਤਾਂ ਬਾਇਸ ਹੈ, ਪੱਖਪਾਤੀ ਹੈ, ਇਹ ਇੰਡੀਆ ਦੀ ਸੋਵਰਨਿਟੀ ਔਰ ਦੂਜੇ ਤੀਜੇ ਪ੍ਰਤੀ ਹੌਸਟਿਲਿਟੀ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਉਸੇ ਹੀ ਲਾਈਨ ਦੇ ਉੱਤੇ ਜਿਹੜਾ ਮੈਂਬਰਸ ਯੂਰਪੀਅਨ ਪਾਰਲੀਮੈਂਟ ਦੇ ਹਿਊਮਨ ਰਾਈਟਸ ਸਬ ਕਮੇਟੀ ਦੇ ਨੇ ਜਾਂ ਜਿਹੜਾ ਲਿਖਿਆ ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਹੀ ਅੱਗੇ ਗੱਲ ਕੀਤੀ। ਔਰ ਫਿਰ ਉਹਨਾਂ ਨੇ ਦੱਸਿਆ ਵੀ ਇਹਨਾਂ ਮੁਲਕਾਂ ਤੋਂ ਇਹ ਡੈਲੀਗੇਸ਼ਨ ਸੀ। ਪਹਿਲਾਂ ਅਸੀਂ ਇੱਕ ਇੰਟਰਨਲ ਮੀਟਿੰਗ ਕੀਤੀ 28 ਜਨਵਰੀ ਨੂੰ ਜਿਹਦੇ 'ਚ ਜਿਹੜੇ ਸਾਡੇ ਸਾਹਮਣੇ ਸਿੱਖਾਂ ਦੇ ਸਾਹਮਣੇ ਯੂਰਪ ਦੇ ਵਿੱਚ ਚੈਲੰਜਸ ਨੇ ਉਸ ਦੀ ਗੱਲ ਹੋਈ ਕਿ ਭਾਈ ਅਸੀਂ ਕਿਵੇਂ ਨੈਸ਼ਨਲ ਲੈਵਲ ਦੇ ਉੱਤੇ ਸਿੱਖ ਰਿਲੀਜਨ ਨੂੰ ਰਜਿਸਟਰ ਕਰਵਾਉਣਾ ਹੈ, ਵੇ ਆਫ ਲਾਈਫ ਰੈਸਟ੍ਰਿਕਸ਼ਨ ਔਨ ਸਿੱਖ। ਇਹ ਜਿਵੇਂ ਮੈਂ ਕਿਹਾ ਵੀ ਇਟਲੀ, ਫਰਾਂਸ, ਸਵੀਡਨ, ਹਰ ਮੁਲਕ ਦੀਆਂ ਆਪਣੀਆਂ ਕਿਉਂਕਿ ਉਹਨਾਂ ਦੇ ਲਾਅ ਨੇ। ਫਿਰ ਉਹਨਾਂ ਨੇ ਇਹ ਸਾਰੇ ਡੈਲੀਗੇਸ਼ਨ ਨੇ ਜਿਹੜਾ ਸ਼ਾਮ ਨੂੰ ਇੱਕ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਜਿਹਦੇ 'ਚ ਉਹਨਾਂ ਨੇ ਜਿਹੜਾ ਉਹ ਵਿਚ ਵਾਜ਼ ਜਿਹੜੇ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਐਂਟੋਨੀਓ ਸਬਰਨਾ ਔਰ ਉਹਨੂੰ ਐਡਰੈਸ ਜੋ ਪਾਰਟ ਸੀ ਉਹਦੇ 'ਚ ਵੀ ਉਹਨਾਂ ਨੇ ਆਰਟੀਕਲ 17 ਦੀ ਗੱਲ ਕੀਤੀ, ਟ੍ਰੀਟੀ ਆਫ ਦਾ ਫੰਕਸ਼ਨਿੰਗ ਆਫ ਦਾ ਯੂਰਪੀਅਨ ਯੂਨੀਅਨ ਡਾਇਲੋਗ। ਔਰ ਬਿਫੋਰ ਸ਼ੀ ਸਪੋਕ ਐਟ ਦਾ ਪ੍ਰੈਸ ਕਾਨਫਰੰਸ ਭਾਈ ਦਵਿੰਦਰਜੀਤ ਸਿੰਘ ਡਿਡ ਦਾ ਸੀਨ setting in terms of the Sikh religion, Sikh way of life and identity and the challenges faced by the Sikhs in Europe. So ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਵੀ ਉਹਨਾਂ ਨੇ ਇੱਕ ਬੜਾ ਇਹੀ ਤਰੀਕਾ ਹੈ। ਦੇਖੋ ਇੱਕ ਪਾਸੇ ਤਾਂ ਬਾਇਸ ਹੁੰਦਾ ਹੈ ਜਾਂ ਪ੍ਰੈਜੁਡਿਸ ਹੁੰਦਾ ਹੈ, ਇੱਕ ਪਾਸੇ ਇਗਨੋਰੈਂਸ ਹੁੰਦੀ ਹੈ। ਬਿਲਕੁਲ ਜਿਹੜਾ ਸਿੱਖਾਂ ਬਾਰੇ ਬਹੁਤ ਸਾਰਾ ਜਿਹੜਾ ਪਾਰਟ ਹੈ ਉਹ ਯੂਰਪ ਹੋਏ, ਅਮਰੀਕਾ ਹੋਏ ਜਾਂ ਕੈਨੇਡਾ ਹੋਏ, ਇਗਨੋਰੈਂਸ ਕਾਫੀ। ਔਰ ਫਿਰ ਉਸ ਇਗਨੋਰੈਂਸ 'ਚ ਜਦੋਂ ਇੰਡੀਆ ਦਾ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਕੈਂਪੇਨ ਸ਼ੁਰੂ ਹੋ ਜਾਂਦਾ ਹੈ ਉਹ ਸਿੱਖਾਂ ਨੂੰ ਕਿਸੇ ਹੋਰ ਬ੍ਰਸ਼ ਨਾਲ ਪੇਂਟ ਕਰਦੇ ਨੇ। ਸੋ ਇਸ ਕਿਸਮ ਦਾ ਜਿਹੜਾ ਪਾਰਟ ਹੈ ਉਹ ਜ਼ਰੂਰੀ ਹੈ। ਔਰ ਇਹ ਉਹਨਾਂ ਨੇ ਫਿਰ ਅੱਗੋਂ ਕਿਹਾ ਵੀ 29 ਜਨਵਰੀ ਨੂੰ ਸਿੱਖ ਰਿਪਰੈਜ਼ੈਂਟੇਟਿਵ ਵਾਈਸ ਪ੍ਰੈਜ਼ੀਡੈਂਟ
ਐਂਟੋਨੈਲੋ ਸਬਰਨਾ ਨੂੰ ਮਿਲੇ ਡਾਇਲੋਗ ਲਈ ਯੂਰਪੀਅਨ ਪਾਰਲੀਮੈਂਟ 'ਚ। ਉਹਨਾਂ ਨੇ ਜਿਹੜੇ ਰੈਲੇਵੈਂਟ ਇਸ਼ੂ ਯੂਰਪੀਅਨ ਯੂਨੀਅਨ ਦੇ ਨੇ ਉਹਦੇ 'ਚ ਆਫੀਸ਼ੀਅਲ ਰੈਕਗਨੀਸ਼ਨ ਸਿੱਖ ਰਿਲੀਜਨ ਦੀ, ਸਿੱਖ ਵੇ ਆਫ ਲਾਈਫ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ। ਔਰ ਉਹਨੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਨੇ ਜਿਹੜਾ ਰਿਸਪੌਂਡ ਕੀਤਾ, ਉਹਨੇ ਕਿਹਾ ਕਿ ਵੀ ਉਸ ਦੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੀਆਂ ਲਿਮਿਟੇਸ਼ਨਸ ਨੇ, ਸੀਮਾਵਾਂ ਨੇ, ਪਰ ਉਹਨੂੰ ਇਹ ਕਿਹਾ ਗਿਆ ਕਿ ਵੀ ਦੂਸਰੇ ਵੀ ਜਿਹੜੇ ਮੈਂਬਰ ਯੂਰਪੀਅਨ ਪਾਰਲੀਮੈਂਟ ਦੇ ਡਿਫਰੈਂਟ ਯੂਰਪੀਅਨ ਕੰਟਰੀਜ਼ ਦੇ ਨੇ ਉਹ ਵੀ ਆਪਣੀ ਸੌਫਟ ਪਾਵਰ ਯੂਜ਼ ਕਰ ਸਕਦੇ ਨੇ ਤਾਂ ਕਿ ਸਿੱਖਾਂ ਦੀ ਇਹਨਾਂ ਮਾਮਲਿਆਂ ਦੇ ਵਿੱਚ ਮਦਦ ਕੀਤੀ ਜਾਏ, ਸਿੱਖਾਂ ਨੂੰ ਆਫੀਸ਼ੀਅਲੀ ਰੈਕਗਨਾਈਜ਼ ਕੀਤਾ ਜਾਏ ਤੇ ਜਿਹੜੀਆਂ ਗੈਰ ਜ਼ਰੂਰੀ ਕੁਝ ਰੁਕਾਵਟਾਂ ਨੇ ਉਹਨਾਂ ਨੂੰ ਓਵਰਕਮ ਕੀਤਾ ਜਾਏ। ਔਰ ਇਹ ਪ੍ਰੈਕਟੀਕਲ ਵੇ ਟੂ ਪ੍ਰੋਗਰੈਸ ਮੈਟਰਸ ਵਾਜ਼ ਐਗਰੀਡ। ਔਰ ਫਿਰ ਉਹਨਾਂ ਨੇ ਹੀਟ ਕ੍ਰਾਈਮ ਔਰ ਦੂਸਰਿਆਂ ਦਾ ਜ਼ਿਕਰ ਕੀਤਾ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਮੁੱਚੇ ਯੂਰਪ ਦੇ ਇਸ ਡੈਲੀਗੇਸ਼ਨ ਸ਼ਾਮਲ ਸਿੱਖਾਂ ਨੂੰ ਔਰ ਸਿੱਖ ਫੈਡਰੇਸ਼ਨ UK ਨੂੰ ਕਿ ਉਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਆਪਣਾ ਕੇਸ ਯੂਰਪੀਅਨ ਕਮਿਸ਼ਨ ਔਰ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਲਿਆਂਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਾਂ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।